ਇਮਰਾਨ ਖਾਨ ਦੀ ਜੇਲ੍ਹ 'ਚ ਸਿਹਤ ਖਰਾਬੀ ਤੋਂ ਬਾਅਦ ਇਮਰਾਨ ਖਾਨ ਦੀ ਸਿਆਸੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਤੇ ਉਹਨਾਂ ਦੇ ਨਾਲ ਸਰਕਾਰ ਮੁਖਾਲਫ ਧੜੇ ਦੀਆਂ ਬਾਕੀ ਸਿਆਸੀ ਪਾਰਟੀਆਂ ਨੇ ਅੱਜ ਇhtਜਾਜ ਦਾ ਐਲਾਨ ਕੀਤਾ। ਪਰ ਪਾਰਲੀਮੈਂਟ 'ਚ ਜਦੋਂ ਉਹਨਾਂ ਨੇ ਇhtਜਾਜ ਕਰਕੇ ਡੀ ਚੌਕ ਦੇ ਵਿੱਚ ਧਰਨਾ ਦੇਣ ਦਾ ਐਲਾਨ ਕੀਤਾ ਔਰ ਵਾਕਆਊਟ ਕੀਤਾ ਤੇ ਪੁਲਿਸ ਵੱਲੋਂ ਪਾਰਲੀਮੈਂਟ ਦੇ ਗੇਟ ਬੰਦ ਕਰ ਦਿੱਤੇ ਗਏ ਔਰ ਉਹਨਾਂ ਨੂੰ ਡੀ ਚੌਕ ਵੱਲ ਜਾਣ ਤੋਂ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਇਹਨਾਂ ਸਾਰੀਆਂ ਸਿਆਸੀ ਪਾਰਟੀਆਂ ਜਿਨ੍ਹਾਂ ਦਾ ਇਤਿਹਾਦ ਤਹਿਰੀਕ-ਏ-ਤਹਫ਼ੁਜ਼-ਏ-ਆਇਨ ਪਾਕਿਸਤਾਨ ਹੈ, ਉਹਨਾਂ ਨੇ ਡੀ ਚੌਕ ਦੀ ਥਾਂ ਪਾਰਲੀਮੈਂਟ ਹਾਊਸ ਦੇ ਬਾਹਰ ਡੀ ਚੌਕ ਵੱਲ ਜਾਣ ਤੋਂ ਮਗਰੋਂ ਜਦੋਂ ਨਹੀਂ ਜਾਣ ਦਿੱਤਾ ਗਿਆ ਤੇ ਕੈਬਨਿਟ ਚੌਕ ਦੇ ਵਿੱਚ ਜਾਂ ਕੈਬਨਿਟ ਬਲਾਕ ਦੇ ਵਿੱਚ ਧਰਨਾ ਦਿੱਤਾ। ਇਹ ਧਰਨਾ ਸ਼ਾਮ ਤੱਕ ਤੇ ਇਦਾਂ ਹੀ ਚੱਲਦਾ ਰਿਹਾ। ਇਸ ਤੋਂ ਬਾਅਦ ਇਹਨਾਂ ਨੇ ਸਾਰਿਆਂ ਨੇ ਇਕੱਠਿਆਂ ਹੋ ਕੇ ਲੌਬੀ ਹੈ ਜਿਹੜੀ ਉਹਦੇ ਵਿੱਚ ਧਰਨਾ ਦਿੱਤਾ ਔਰ ਮੰਗ ਕੀਤੀ ਕਿ ਇਮਰਾਨ ਖਾਨ ਤੱਕ ਉਹਦੇ ਜ਼ਾਤੀ ਡਾਕਟਰ ਨੇ ਜਿਹੜੇ ਉਹਨਾਂ ਨੂੰ ਪਹੁੰਚ ਦਿੱਤੀ ਜਾਏ। ਇਤਲਾਹਾਂ ਲੱਭ ਰਹੀਆਂ ਨੇ ਕਿ ਇਹਨਾਂ ਧਰਨੇ ਔਰ ਅੱਗੇ ਵਧਣ ਦੀ ਕੋਸ਼ਿਸ਼ ਦੇ ਵਿੱਚ ਇਸਲਾਮਾਬਾਦ ਪੁਲਿਸ ਦੇ ਨਾਲ ਇਹਨਾਂ ਦੀ ਹੱਥੋਂ ਪਾਈ ਔਰ ਕਹਿ ਲਵੋ ਕਿ ਕੋਈ ਥੋੜਾ ਜਿਹਾ ਡਾਂਗ ਛੋਟਾ ਜਿਹੜਾ ਉਹ ਵੀ ਚੱਲਿਆ ਹੈ। ਦੂਸਰੇ ਪਾਸੇ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਇਮਰਾਨ ਖਾਨ ਦੇ ਨਾਲ ਜੇਲ੍ਹ 'ਚ ਡੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਕਿਸੇ ਤਰ੍ਹਾਂ ਰਾਜ਼ੀ ਹੋ ਜਾਵੇ ਕਿ ਉਹ ਪਾਕਿਸਤਾਨ ਤੋਂ ਬਾਹਰ ਜਾਣ ਲਈ ਤਿਆਰ ਹੈ। ਉਸ ਤਰ੍ਹਾਂ ਜਿੱਦਾਂ ਨਵਾਜ਼ ਸ਼ਰੀਫ ਹੋਣੇ ਜਦੋਂ ਫੜੇ ਜਾਂਦੇ ਸਨ ਜਾਂ ਉਹਨਾਂ ਦੀ ਸਰਕਾਰ ਡਿੱਗਦੀ ਸੀਗੀ ਤੇ ਉਹ ਮੁਲਕੋਂ ਬਾਹਰ ਜਾਣ ਲਈ ਐਗਰੀ ਹੋ ਜਾਂਦੇ ਸਨ। ਇਹ ਵੀ ਖਬਰਾਂ ਮਿਲ ਰਹੀਆਂ ਨੇ ਕਿ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਇਮਰਾਨ ਖਾਨ ਦੇ 6 ਕੇਸ ਨੇ ਜਿਹੜੇ ਉਹਨਾਂ ਨੂੰ ਸੁਣਵਾਈ ਵਾਸਤੇ ਮਨਜ਼ੂਰ ਕਰ ਲਿਆ ਹੈ। ਸਾਡੇ ਤੱਕ ਪਹੁੰਚਣ ਵਾਲੀਆਂ ਇਤਲਾਹਾਂ ਇਹ ਵੀ ਨੇ ਕਿ ਹੁਣ ਤੋਂ ਥੋੜਾ ਚਿਰ ਪਹਿਲਾਂ ਪਾਕਿਸਤਾਨ ਦੀ ਫੈਡਰਲ ਸਰਕਾਰ ਨੇ ਅਨਾਉਂਸ ਕਰ ਦਿੱਤਾ ਹੈ ਕਿ ਇਮਰਾਨ ਖਾਨ ਨੂੰ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਤੋਂ ਇਸਲਾਮਾਬਾਦ ਜੇਲ੍ਹ 'ਚ ਟ੍ਰਾਂਸਫਰ ਕੀਤਾ ਜਾ ਰਿਹਾ ਹੈ। ਜੀ ਹਾਂ, ਬ੍ਰੇਕਿੰਗ ਇਹ ਆ ਰਹੀ ਹੈ ਕਿ ਇਮਰਾਨ ਖਾਨ ਨੂੰ ਇਸਲਾਮਾਬਾਦ ਜੇਲ੍ਹ 'ਚ ਟ੍ਰਾਂਸਫਰ ਕੀਤਾ ਜਾ ਰਿਹਾ ਹੈ।